ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਦੀ ਇਸ ਵੇਲੇ ਸਭ ਤੋਂ ਭਿਆਨਕ ਤੇ ਵੱਡੀ ਤਰਾਸਦੀ ਤੋਂ। ਗੱਲ ਕਰੀਏ ਹੜ੍ਹਾਂ ਦੀ। ਕਹਿੰਦੇ ਪੂਰੇ ਪੰਜਾਬ ਦੇ ਵਿੱਚ ਹੜ੍ਹ ਨੇ, ਹਾਲਾਤ ਵਿਗੜ ਚੁੱਕੇ ਨੇ ਤੇ ਇੱਕ ਜੇ ਖਬਰ ਦੇ ਉੱਤੇ ਗੌਰ ਕਰੀਏ ਤਾਂ ਉਹ ਖਬਰ ਜਿਹੜੀ ਹੈ ਉਹ ਪੰਜਾਬ ਦੇ ਵਿੱਚ 24 ਮੌਤਾਂ ਹੜ੍ਹਾਂ ਦੇ ਕਰਕੇ ਹੋਣ ਦਾ ਵੀ ਦਾਅਵਾ ਕਰਦੀ ਹੈ ਜੀ। ਜੀ ਬਿਲਕੁਲ ਹਾਲਤ ਕਾਫੀ ਵਿਗੜੇ ਹੋਏ ਨੇ। ਆਪਾਂ ਲਗਾਤਾਰ 7 ਤੋਂ 8 ਜ਼ਿਲ੍ਹਿਆਂ ਦੇ ਹਵਾਲੇ ਨਾਲ ਜਿੱਥੇ ਭਿਆਨਕ ਹੜ੍ਹ ਆਇਆ ਤੇ 12 ਜ਼ਿਲ੍ਹੇ ਜਿਹੜੇ ਪੂਰੀ ਤਰ੍ਹਾਂ ਪਾਣੀ ਦੀ ਮਾਰ ਹੇਠ ਸੀ, ਆਪਾਂ ਉਹਨਾਂ ਦੇ ਹਵਾਲੇ ਨਾਲ ਲਗਾਤਾਰ ਪਿਛਲੇ ਹਫ਼ਤੇ ਖੰਡ ਤੋਂ ਗੱਲ ਕਰਦੇ ਆ ਰਹੇ ਹਾਂ। ਜਿਹੜੀ ਜਾਣਕਾਰੀ ਸਾਡੇ ਕੋਲ ਹੈ ਉਹ ਅਜੇ ਤੱਕ 8 ਦੇ ਕਰੀਬ ਮੌਤਾਂ ਦੀ ਹੈ ਪੰਜਾਬ ਦੇ ਵਿੱਚ, ਔਰ 11 ਤੇ 9 ਸਾਲ ਦੇ 2 ਜਵਾਕ ਵੀ ਨੇ। ਇਸ ਤਰ੍ਹਾਂ 3 ਤੋਂ 4 ਬੰਦਿਆਂ ਦੇ ਲਾਪਤਾ ਹੋਣ ਦੀ ਖਬਰ ਹੈ। ਹਾਂ, ਮਤਲਬ ਕਿ ਇਸ ਜ਼ਿਲ੍ਹਿਆਂ ਦੇ ਵਿੱਚ ਅਜੇ ਵੀ ਜਿਹੜੇ ਲੋਕ ਫਸੇ ਨੇ, ਜਿਨ੍ਹਾਂ ਤੱਕ ਮਤਲਬ ਰੈਸਕਿਊ ਨਹੀਂ ਕੀਤਾ ਗਿਆ ਜਾਂ ਉਹ ਅਜੇ ਵੀ ਛੱਤਾਂ ਤੇ ਬੈਠੇ ਨੇ। ਪਰ ਵੱਡੀ ਤਾਦਾਦ ਦੇ ਵਿੱਚ ਇੱਕ ਦਿਨ 'ਚ 4-4, 5-5 ਹਜ਼ਾਰ ਬੰਦੇ ਨੂੰ ਫੌਜ, NDRF ਦੀਆਂ ਟੀਮਾਂ, ਨਿੱਜੀ ਸਹਾਇਤਾ ਦਲ, ਆਪ ਲੋਕ ਉਹ ਆਪਣੇ ਦਮ ਤੇ ਕੱਢ ਕੇ ਲਿਆ ਰਹੇ ਨੇ। ਕਿਤੇ ਕਿਤੇ ਸਰਕਾਰ ਦਾ ਕੋਈ ਨੁਮਾਇੰਦਾ ਰੜਕ ਜਾਂਦਾ, ਦਿਖ ਜਾਂਦਾ ਅਫਸਰ ਅਧਿਕਾਰੀ, ਸਹੀ ਹੈ, ਪਰ ਜੀ ਸ਼ਿੱਦਤ ਸਰਕਾਰੀ ਪੱਧਰ ਤੇ ਅਜੇ ਵੀ ਕਿਤੇ ਨਜ਼ਰ ਨਹੀਂ ਆਈ। ਪਰ ਜਿਹੜਾ ਫਿਕਰ ਹੈ, ਹੁਣ ਫਿਕਰ ਇਹ ਹੈ ਕਿ ਜਿਹੜਾ ਪਾਸਾ ਬਚਿਆ ਸੀ, ਹੈ ਨਾ, ਇਹ ਆ ਪਟਿਆਲੇ ਵਾਲੀ ਬੈਲਟ ਜਿਹੜੀ, ਜਿੱਥੇ ਪਟਿਆਲੇ ਵੀ ਲਗਾਤਾਰ ਹੜ੍ਹ ਹਮੇਸ਼ਾ ਮਾਰ ਕਰਦਾ ਰਿਹਾ। ਇੱਥੇ ਤਾਂ ਅਕਸਰ ਇਹ ਮਤਲਬ ਕਿ ਆਪਾਂ ਪਿਛਲੇ ਸਾਲਾਂ 'ਚ ਵੀ ਇੱਕ ਦੋ ਵਾਰ ਦੇਖਿਆ ਕਿ ਵੱਡੇ ਹੜ੍ਹ ਨੇ ਮਾਰ ਕੀਤੀ ਹੈ ਤੇ ਉਹ ਇੱਕ ਵਾਰ ਫੇਰ ਖਤਰਾ ਪੈਦਾ ਹੋ ਗਿਆ। ਘੱਗਰ ਬਹੁਤ ਮਾਰ ਕਰਦਾ ਜੀ। ਘੱਗਰ ਦੇ ਵਿੱਚ ਜਦੋਂ, ਬਿਲਕੁਲ ਘੱਗਰ ਦੇ ਵਿੱਚ ਜਦੋਂ ਪਾਣੀ ਆਇਆ, ਖਾਸ ਕਰਕੇ ਸੁਖਨਾ ਲੇਕ ਦੇ ਫਾਟਕ ਗੇਟ ਜਦੋਂ ਖੋਲੇ, ਉਹਦੇ ਨਾਲ ਚੰਡੀਗੜ੍ਹ ਦੇ ਮੋਹਾਲੀ ਦੇ ਨਾਲ ਲੱਗਦੇ ਪਿੰਡਾਂ 'ਚ ਪਾਣੀ ਦਾਖਲ ਹੋਇਆ। ਘੱਗਰ ਦਾ ਵੱਡਾ ਵਹਾਅ ਹੋਇਆ ਤੇ ਜੇ ਇਸੇ ਤਰ੍ਹਾਂ ਪਾਣੀ ਦਾ ਚੱਲਣ ਰਿਹਾ ਤਾਂ ਸੰਗਰੂਰ ਤੱਕ, ਗਾਂਹ ਤੱਕ ਇਹਦੀ ਮਾਰ ਪੈਣੀ ਜੀ। ਇੱਧਰ ਹਰਿਆਣਾ ਦੇ ਵੀ ਅੰਬਾਲਾ ਦੇ ਉਹਦੇ ਨਾਲ ਦੇ ਲੱਗਦੇ ਪਿੰਡਾਂ 'ਚ ਕੱਲ ਹੀ ਪਾਣੀ ਦਾਖਲ ਹੋ ਗਿਆ। ਠੀਕ ਹੈ, ਇਹ ਵੀ ਹੁਣ ਇਹ ਅਸਰ ਦਿਖਾਉਣ ਲੱਗਿਆ ਆਪਣਾ ਹੜ੍ਹ। ਪਰ ਮੈਂ ਇੱਕ ਹੋਰ ਪਹਿਲੂ ਤੋਂ ਜੇ ਮੈਂ ਦੇਖਾਂ ਤਾਂ ਮੈਨੂੰ ਕਾਫੀ ਤਕਲੀਫ ਹੋਈ। ਠੀਕ ਹੈ ਜੀ। ਪ੍ਰਵੀਨ ਜੀ, ਪੰਜਾਬ ਪਿਛਲੇ 8-10 ਦਿਨਾਂ ਤੋਂ ਹੜ੍ਹ ਦੀ ਮਾਰ ਹੇਠ ਹੈ। ਆਪਾਂ ਲਗਾਤਾਰ ਇਹਦੇ ਉੱਤੇ ਗੱਲ ਕਰਦੇ ਆ ਰਹੇ ਹਾਂ। ਮੁੱਖ ਮੰਤਰੀ ਸਾਹਿਬ ਵਿੱਚੋਂ ਗਾਇਬ ਸੀ, ਬਾਅਦ ਚੋਂ ਆਏ, ਚਲੋ ਆ ਕੇ 2 ਦਿਨ ਭੱਜ ਨੱਠ ਜੀ ਦਿਖਾਈ। ਕੱਲ ਨੇ ਮੀਟਿੰਗ ਬੁਲਾਈ, ਅਧਿਕਾਰੀ ਸੀ, ਮੰਤਰੀ ਸੀ, ਸੰਬੰਧਿਤ ਵਿਭਾਗਾਂ ਦੇ ਨੁਮਾਇੰਦੇ ਸੀ, ਸਾਰਾ ਕੁਝ ਸੀ। ਹਦਾਇਤਾਂ ਕਰਤੀਆਂ, ਧਰਤੀ ਤੇ ਜਾ ਕੇ ਕੰਮ ਕਰੋ, ਗਰਾਊਂਡ ਤੇ ਕਰੋ, ਇਹ ਕਰੋ, ਉਹ ਕਰੋ। ਕੱਲ ਸਾਡਾ ਸਾਰਾ ਮੀਡੀਆ ਇਸ ਨੂੰ ਐਮਰਜੈਂਸੀ ਮੀਟਿੰਗ ਦੱਸਦਾ ਰਿਹਾ। ਠੀਕ ਹੈ ਜੀ। ਪਰ ਮੈਂ ਇਹਨੂੰ ਐਮਰਜੈਂਸੀ ਮੀਟਿੰਗ ਨਹੀਂ ਮੰਨਦਾ। ਐਮਰਜੈਂਸੀ ਮੀਟਿੰਗ ਹੁੰਦੀ ਹੈ ਕਿ ਪਹਿਲੇ ਦਿਨ ਤੁਹਾਨੂੰ ਪਤਾ ਲੱਗਿਆ ਕਿ ਪੰਜਾਬ ਦੇ ਖੇਤਾਂ 'ਚ ਪਾਣੀ ਆਉਣ ਲੱਗਾ। ਤੁਸੀਂ ਮੌਸਮ ਵਿਭਾਗ ਤੋਂ ਜਾ ਜੀ ਅਗਲੇ 24 ਘੰਟੇ, 48 ਘੰਟੇ, 72 ਘੰਟੇ ਮੀਂਹ ਪੈ ਸਕਦਾ ਹੈ, ਪਿੰਡਾਂ 'ਚ ਪਾਣੀ ਵੜ ਸਕਦਾ ਹੈ। ਤੁਹਾਨੂੰ ਪਹਿਲਾਂ ਤੋਂ ਇਤਲਾਹ ਹੋਈ, ਤੁਸੀਂ ਤੁਰੰਤ ਐਮਰਜੈਂਸੀ ਮੀਟਿੰਗ ਬੁਲਾਈ। ਉਹ ਹੁੰਦੀ ਹੈ ਐਮਰਜੈਂਸੀ। ਬਿਲਕੁਲ ਸਹੀ, ਬਿਲਕੁਲ ਸਹੀ। ਜਦੋਂ ਹੁਣ ਪਾਣੀ ਸਿਰਾਂ ਤੋਂ ਲੰਘ ਗਿਆ, ਜਿਹਨੂੰ ਆਪਾਂ ਕਹਿੰਦੇ ਕਿ ਪੁਲਾਂ ਦੇ ਉੱਪਰ ਦੀ ਹੋ ਕੇ ਪਾਣੀ ਜਾ ਰਿਹਾ, ਤੇ ਹੁਣ ਮੀਟਿੰਗਾਂ ਬੁਲਾ ਰਹੇ ਹੋ ਤੇ ਉਹਨੂੰ ਤੁਹਾਡਾ ਤੋਤਾ ਮੀਡੀਆ ਉਸ ਨੂੰ ਐਮਰਜੈਂਸੀ ਮੀਟਿੰਗ ਦੇ ਨਾਲ ਖਬਰ ਚਲਾ ਰਿਹਾ। ਮੁੱਖ ਮੰਤਰੀ ਸਾਹਿਬ ਨੇ ਐਮਰਜੈਂਸੀ, ਤੁਹਾਡੇ ਨਾਲ ਤਾਂ ਲਹਿੰਦੇ ਪੰਜਾਬ ਵਾਲੀ ਮੁੱਖ ਮੰਤਰੀ ਚੰਗੀ ਆ, ਉਹਨੇ ਮੀਟਿੰਗ ਬੁਲਾ ਕੇ ਕਿਹਾ ਕਿ ਬਾਕੀ ਗੱਲਾਂ ਬਾਅਦ ਚੋਂ, ਪਹਿਲਾਂ ਗੁਰੂ ਘਰ ਚੋਂ ਪਾਣੀ ਕਢਾਓ। ਸਹੀ, ਚਲੋ। ਪਰ ਜਿਹੜਾ ਮੈਂ ਦੁੱਖ ਦੀ ਗੱਲ ਕਰਦਾ ਕਿ ਮੈਨੂੰ ਇੱਕ ਹੋਰ ਪੱਖ ਤੋਂ ਦੇਖਦਿਆਂ ਦੁੱਖ ਹੋਇਆ। ਹਰਿਆਣਾ 'ਚ ਕੱਲ ਪਾਣੀ ਆਇਆ ਜੀ, ਅੰਬਾਲਾ ਖੇਤਰ, ਉਹਦੇ ਨੇੜਲੇ ਪਿੰਡ, ਉਹ ਵੀ ਸਾਡੇ ਹੀ ਭੈਣ ਭਰਾ ਨੇ, ਸਾਡੇ ਹੀ ਜੀ ਨੇ, ਉਹਨਾਂ ਨੂੰ ਵੀ ਨਹੀਂ ਬਚਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ। ਅੱਜ ਇਸ ਮੌਕੇ ਜਦੋਂ ਮੰਨ ਲਓ ਆਪਾਂ ਖਬਰ ਦੇਖੀਏ ਤੇ ਪਾਣੀ ਦੀ ਖਬਰ ਆਵੇ ਤੇ ਘੰਟੇ ਬਾਅਦ ਹੀ ਖਬਰ ਅਪਡੇਟ ਹੋ ਕੇ ਆਵੇ ਕਿ NDRF ਦੀਆਂ ਟੀਮਾਂ ਪਹੁੰਚ ਗਈਆਂ। ਫਿਰ ਤਾਂ ਦੁੱਖ ਹੁੰਦਾ ਹੀ ਹੈ। ਪੰਜਾਬ 'ਚ ਆਉਣ ਨੂੰ ਤੁਹਾਨੂੰ 5 ਦਿਨ ਲੱਗਦੇ ਆ, 6 ਦਿਨ ਲੱਗਦੇ ਆ। ਬਿਲਕੁਲ ਸਹੀ ਹੈ। ਉੱਥੇ 5 ਘੰਟੇ ਵੀ ਨਹੀਂ ਲੱਗਦੇ। ਕੀ ਇਹ ਕੋਈ ਕੀ ਫਿਰ ਮੈਂ ਇਹ ਮੰਨਾਂ ਕਿ ਕੁਦਰਤੀ ਤਾਂ ਛੱਡੋ, ਇਹ ਮਨੁੱਖੀ ਕੁਤਾਈ ਵੀ ਨਹੀਂ, ਮਨੁੱਖੀ ਸਾਜ਼ਿਸ਼ ਹੈ। ਸਹੀ ਹੈ। ਤੇ ਜਿਹੜੇ 1988 ਦੇ ਹੜ੍ਹਾਂ ਨੂੰ ਇਹ ਪ੍ਰਗਟਾਉਂਦੇ ਰਹੇ ਕਿ ਵੀ ਜਾਣ ਬੁੱਝ ਕੇ ਇੱਕ ਤਰੀਕਾਕਾਰ ਨਾਲ ਪੰਜਾਬ ਛੱਡ ਲਿਆਂਦੇ ਗਏ, ਕਿ ਉਹ ਤਰੀਕਾਕਾਰ ਹੁਣ ਵੀ ਪੰਜਾਬ ਤੋਂ ਬਦਲਾ ਲੈਣ ਦੀ ਕਵਾਇਦ ਹੈ ਕੋਈ, ਕਿ ਡੈਮਾਂ ਵੱਲੋਂ ਛੱਡਿਆ ਗਿਆ ਪਾਣੀ ਸ਼ਾਸਨ, ਫਿਰ ਇਹ ਮੰਨੀਏ ਸਹੀ ਹੈ ਕਿ ਇਕੱਠਾ ਠੀਕ ਹੈ, ਪਾਣੀ ਆਉਂਦਾ ਹੈ, ਉੱਪਰੋਂ ਡੈਮ ਭਰਦੇ ਨੇ ਤਾਂ ਉਹਨੂੰ ਸਮੇਂ-ਸਮੇਂ ਰਿਲੀਜ਼ ਕੀਤਾ ਜਾ ਸਕਦਾ। ਆਪਾਂ ਇਹ ਗੱਲ ਲਗਾਤਾਰ ਕਰਦੇ ਰਹੇ, ਬਿਲਕੁਲ। ਪਰ ਇਸ ਤਰੀਕਾਕਾਰ ਨੂੰ ਕਿਉਂ ਨਹੀਂ? ਹੋਰ ਛੱਡੋ, ਇਹ ਤੋਂ ਗਾਂਹ ਥੋੜਾ ਜਿਹਾ ਅੰਬਾਲਾ ਟੱਪੋ,
ਸੋਨੀਪਤ ਪਾਣੀਪਤ ਟੱਪੋ ਤੇ ਦਿੱਲੀ ਪਹੁੰਚੋ। ਪ੍ਰਵੀਨ ਜੀ, ਇੱਕ ਵੀ ਮੈਨੂੰ ਨੈਸ਼ਨਲ ਲੀਡਰ ਦਾ ਕੋਈ ਪੰਜਾਬ ਦੇ ਹੜ੍ਹ ਨੂੰ ਲੈ ਕੇ ਮੈਨੂੰ ਬਿਆਨ ਨਹੀਂ ਅਜੇ ਦਿਖਿਆ ਜੀ। ਮੈਨੂੰ ਕੋਈ ਫਿਕਰ, ਕੋਈ ਅਫਸੋਸ, ਕੋਈ ਰਾਹਤ ਦੀ ਦੋ ਬੋਲ ਮੈਨੂੰ ਨਹੀਂ ਕਿਤੇ ਸੁਣਾਈ ਦਿੱਤੇ। ਰਾਸ਼ਟਰੀ ਡੋਡਾ ਦੇ ਵਿੱਚ, ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਮਾਤਾ ਵੈਸ਼ਨੋ ਦੇਵੀ ਦੇ ਜਾਂਦੇ ਹੋਏ ਰਸਤੇ 'ਚ ਪਹਾੜ ਗਰਕਣ ਕਰਕੇ ਸ਼ਰਧਾਲੂ ਦਬੇ, ਉਹਦੀ ਖਬਰ ਮੈਨੂੰ ਦਿਖੀ। ਹਾਂਜੀ, ਹਿਮਾਚਲ ਬੱਦਲ ਫਟਣ ਦੀ ਖਬਰ ਮੈਨੂੰ ਦਿਖੀ ਨੈਸ਼ਨਲ ਮੀਡੀਆ, ਰਾਸ਼ਟਰੀ ਮੀਡੀਆ ਸਾਡੇ, ਹੈ ਨਾ। ਤੇ ਮੈਨੂੰ ਉੱਤਰਾਖੰਡ ਦੇ ਵਿੱਚ ਆ ਰਹੇ ਮੀਂਹ ਕਾਰਨ ਮਚ ਰਹੇ ਤਬਾਹੀ ਦੇ ਖਬਰਾਂ ਦਿਖੀਆਂ। ਪੰਜਾਬ ਦੀ ਇੱਕਾ ਦੁੱਕਾ ਕਿਤੇ ਪੱਟੀ ਚੱਲਦੀ ਦਿਖੀ, ਮੈਨੂੰ ਖਬਰ ਨਹੀਂ ਦਿਖੀ। ਬਿਲਕੁਲ ਸਹੀ ਹੈ। ਠੀਕ, ਥੋੜੀਆਂ 1 ਘੰਟੇ 'ਚ 100 ਬੁਲੇਟਿਨ, 100 ਖਬਰਾਂ, ਹੈ ਨਾ, ਉਹ ਤੇਜ਼ ਫਲਾਣਾ ਖਬਰ, ਉਹਦੇ ਵਿੱਚ ਤੁਸੀਂ 2 ਦਿਖਾਏ ਹੋਣ ਸੀਨ ਜੇ ਕਿ ਪੰਜਾਬ ਮੇਂ ਵੀ ਪਾਣੀ, ਜੇ ਉਹ, ਹੈ ਨਾ, ਫੌਜ ਲੱਗੀ ਹੈ ਸੰਭਾਲਣੇ, ਜੇ ਉਹ ਠੀਕ ਹੈ। ਪਰ ਤੁਸੀਂ ਤੌਰ ਤੇ ਪੰਜਾਬ ਦੀ ਸਥਿਤੀ ਦੱਸੀ ਕਿ 3 ਲੱਖ ਏਕੜ ਤੋਂ ਵੱਧ ਪੰਜਾਬ ਦੇ ਖੇਤ ਡੁੱਬ ਚੁੱਕੇ ਨੇ। ਉਹ ਖੇਤ ਜਿਹੜੇ ਤੁਹਾਡੇ ਭੜੋਲੇ ਭਰਦੇ ਨੇ, ਜਿਨ੍ਹਾਂ ਦੇ ਸਹਾਰੇ ਮੋਦੀ ਜੀ ਤੁਸੀਂ ਮੁਫ਼ਤ ਆਟਾ ਦਾਲ ਵਾਲੀਆਂ ਵੋਟਾਂ ਪੱਕੀਆਂ ਕਰਦੇ ਹੋ, ਸਹੀ ਹੈ, ਉਹ ਦਿਖਾਇਆ ਕਿਸੇ ਨੇ? ਦਿਖਾਇਆ ਕਿ ਪੰਜਾਬ ਦੇ 800 ਤੋਂ ਵੱਧ ਪਿੰਡ ਹੁਣ ਪਾਣੀ ਦੀ ਮਾਰ ਹੇਠ ਨੇ। 7-7 ਫੁੱਟ ਪਿੰਡਾਂ ਪਾਣੀ ਖੜਾ, ਹੁਸੈਨੀ ਵਾਲਾ ਡੁੱਬਿਆ। ਸਹੀ, ਬਿਲਕੁਲ। ਗੁਰੂ ਘਰਾਂ ਪੜਿਆ, ਹੈ ਨਾ, ਲੋਕ ਛੱਤਾਂ ਤੇ ਬੈਠੇ ਨੇ। ਦਿਖਾਈ ਕੋਈ ਖਬਰ? ਕਿਉਂ ਦਿਖਾਈ ਨਹੀਂ? ਕੀ ਮੰਨੀ ਇਹਦੇ ਪਿੱਛੇ? ਸਹੀ ਹੈ, ਬਿਲਕੁਲ। ਐਮਓ ਹਾਊਸ ਤੋਂ ਕੋਈ ਨਿਰਦੇਸ਼ ਹੈ ਕਿ ਇਹ ਦਿਖਾਉਣਾ ਨਹੀਂ? ਇਹ ਵੀ ਦੇਸ਼ ਵਿਰੋਧੀ ਪ੍ਰੋਗਰਾਮ ਹੈ ਕਿ ਹਾਂ ਹੜ੍ਹ ਆਉਣਾ ਵੀ? ਸਹੀ ਗੱਲ ਹੈ, ਖਬਰ ਨਹੀਂ। ਕੀ ਮੰਨੀ ਇਹਦੇ? ਮੈਂ ਇਸ ਨੂੰ ਪੀੜ ਨੂੰ ਮਹਿਸੂਸ ਕਰਦਾ ਕਿ ਕੇਂਦਰ ਦਾ ਇਹ ਰਵੱਈਆ, ਵਤੀਰਾ ਪੰਜਾਬ ਪ੍ਰਤੀ ਸਹੀ ਨਹੀਂ ਹੈ। ਔਰ ਪੰਜਾਬ ਸਰਕਾਰ ਵੀ ਗੋਗੜੂਆਂ ਤੋਂ ਮਿੱਟੀ ਝਾੜ ਰਹੀ ਹੈ। ਕਿਹੜਾ ਡਰ ਹੈ ਉਹਨੂੰ ਕੇਂਦਰ ਦਾ, ਕਿਹੜਾ ਭੈ? ਇਹ ਤੁਸੀਂ ਆਵਾਜ਼ ਚੁੱਕ ਕੇ ਇਹ ਵੀ ਨਹੀਂ ਕਹਿ ਪਾ ਰਹੇ ਕਿ ਇਹਨੂੰ ਕੁਦਰਤੀ ਰਾਸ਼ਟਰੀ ਆਫਤ ਐਲਾਨਿਆ ਜਾਵੇ। ਬਿਲਕੁਲ ਸਹੀ ਹੈ। ਤੁਸੀਂ ਐਮਰਜੈਂਸੀ ਦੇ ਨਾਂ ਤੇ ਮੀਟਿੰਗ ਤਾਂ ਕਰਦੇ ਹੋ, ਪਰ ਇੱਕ ਬੋਲ ਨਹੀਂ ਇਹਦੇ ਬਾਰੇ ਕਹਿੰਦੇ। ਸਹੀ ਗੱਲ। ਪ੍ਰਤਾਪ ਬਾਜਵਾ ਜੀ ਬੜੇ ਟਾਇਰਾਂ ਟਰੈਕਟਰ ਲੈ ਕੇ ਫਿਰਦੇ ਹੋ, ਤੁਸੀਂ ਕੋਈ ਆਵਾਜ਼ ਚੁੱਕੀ ਇਹਦੇ ਲਈ? ਜੇ ਕੱਲ ਤੁਹਾਨੂੰ ਪਤਾ ਲੱਗਿਆ ਸੀ ਐਮਰਜੈਂਸੀ ਮੀਟਿੰਗ ਹੈ, ਤੁਸੀਂ ਵੀ ਆ ਕੇ ਬੂਹਾ ਭਾਂਦੇ। ਸਹੀ ਹੈ, ਬਿਲਕੁਲ। ਭਾਈ ਮੈਂ ਵੀ ਗੱਲ ਕਰਨੀ ਆ ਕਿ ਇਹਨੂੰ ਰਾਸ਼ਟਰੀ ਆਫਤ ਐਲਾਨੋ, ਕਿਉਂ ਨਹੀਂ ਬੋਲਦੇ? ਨਹੀਂ ਬੋਲਦੇ, ਬਿਲਕੁਲ ਨਹੀਂ। ਸੋ ਇਸ ਲਈ ਇਹਦੇ ਵਿੱਚੋਂ ਹੁਣ ਜਿਹੜਾ ਆਪਾਂ ਕਹਿੰਦੇ ਨਾ ਕਿ ਜੇ ਪਾਣੀ ਉਤਰੂਗਾ ਤਾਂ ਮੁਸਕ ਮਾਰੂਗੀ, ਮੈਨੂੰ ਪਹਿਲਾਂ ਹੀ ਸਿਆਸੀ ਮੁਸਕ ਆ ਰਹੀ ਹੈ ਜੀ। ਬਿਲਕੁਲ। ਸ਼ਰਮਾ ਜੀ ਸਿਆਣੇ ਕਹਿੰਦੇ ਆ ਵੀ ਜੇ ਕੁਛ ਹੋ ਰਿਹਾ ਤੁਹਾਡੇ ਲੋਕਾਂ ਦੇ ਵਿਰੁੱਧ ਤੇ ਤੁਸੀਂ ਬੋਲਦੇ ਨਹੀਂ ਤਾਂ ਚੁੱਪ ਤੁਹਾਡੀ ਸਹਿਮਤੀ ਗਿਣੀ ਜਾਂਦੀ ਹੈ। ਚੁੱਪ ਕਰਕੇ ਤੁਸੀਂ ਉਸ ਜ਼ੁਲਮ ਦੇ ਪਾਸੇ ਭੁਗਤ ਜਾਂਦੇ ਆ। ਜੇਕਰ ਤੁਸੀਂ ਆਵਾਜ਼ ਬੁਲੰਦ ਕਰਦੇ ਤਾਂ ਜ਼ਾਹਰਾ ਜੀ ਗੱਲ ਸੀ ਵੀ ਤੁਸੀਂ ਲੋਕਾਂ ਦੀ ਗੱਲ ਕਰਦੇ, ਤੇ ਜੇ ਉਹਨਾਂ ਦੀ ਕਰਦੇ ਤਾਂ ਜ਼ਾਹਰਾ ਜੀ ਗੱਲ ਸੀ ਤੁਹਾਡਾ ਪਰਦਾਫਾਸ਼ ਹੋ ਜਾਣਾ ਸੀ। ਪਰ ਚੁੱਪ ਰਹਿ ਕੇ ਤੁਸੀਂ ਕਹਿਣਾ ਵੀ ਜੋ ਹੁੰਦਾ ਹੋ ਜਾਣ ਦਿਓ। ਰਾਜਪਾਲ ਦੇ ਨਾਲ ਕੋਈ ਤੂੰ ਮੈਂ ਹੋ ਗਈ ਉਦੋਂ ਤੱਕ ਕਿ ਮੈਂ 3 ਕਰੋੜ ਲੋਕਾਂ ਦਾ ਮੁੱਖ ਮੰਤਰੀ, ਤੇ ਜਦੋਂ 3 ਕਰੋੜ ਲੋਕਾਂ ਨੂੰ ਲੋੜ ਪਵੇ ਉਦੋਂ ਮੁੱਖ ਮੰਤਰੀ ਸਾਹਿਬ ਕਿਤੇ ਦਿੱਲੀ ਨਾਲ ਜਾਂ ਕੋਈ ਰਾਬਤਾ ਕਾਇਮ ਕਰਦੇ, ਸੰਵਿਧਾਨਕ ਤੌਰ ਤੇ ਕੋਈ ਹੋਰ ਰਾਹ ਪੁੱਟਦੇ, ਕੋਈ ਕਦਮ ਚੁੱਕਦੇ, ਕੋਈ ਬਿਆਨ ਦਿੰਦੇ, ਨਜ਼ਰ ਹੀ ਨਹੀਂ ਆਉਂਦੇ ਕਿਤੇ।